ਪਿਛਲੇ ਹੂੰ ਦਿਨੋਂ ਅਗਰ ਅਸੀਂ ਦੇਖੀਏ ਪੰਜਾਬ ਦੇ ਦੋਨੋਂ ਪਾਸਿਆਂ ਨੂੰ ਲੈ ਕੇ ਤੇ ਇੱਕ ਜੰਗ ਲੱਗੀ ਇੰਡੀਆ ਪਾਕਿਸਤਾਨ ਵਿਚਕਾਰ। ਤੇ ਉਸ ਜੰਗ ਨੇ ਉਹ ਸ਼ਾਇਦ ਇਹਨਾਂ ਰਿਆਸਤਾਂ ਨੇ ਤੇ ਗੱਠ ਲੜੀ, ਲੇਕਿਨ ਪਬਲਿਕ ਨੇ ਸੋਸ਼ਲ ਮੀਡੀਆ ਤੇ ਜ਼ਿਆਦਾ ਲੜੀ। ਉਹਦੇ ਹੂੰ ਵਿੱਚ ਐਕਟਰਾਂ ਨੇ ਵੀ ਲੜੀ। ਇੰਜ ਲੱਗਦਾ ਸੀ ਕਿ ਇਹਨਾਂ ਨੂੰ ਹੁਣੇ ਡਾਂਗਾ ਕੱਢ ਲੈਣੀਆਂ, ਰਾਈਫਲਾਂ ਕੱਢ ਲੈਣੀਆਂ। ਤੇ ਬੜੇ ਘੱਟ ਲੋਕ ਸੀ ਜਿਹੜੇ ਕੋ ਥੋੜੇ ਜਿਹੇ ਸੰਭਲ ਕੇ ਉਸ ਵੇਲੇ ਚੱਲੇ। ਤੁਹਾਨੂੰ ਕੀ ਹੂੰ ਲੱਗਦਾ ਹੈ ਕਿ ਇਸ ਜੰਗ ਦੇ ਲੱਗਣ ਦੇ ਨਾਲ ਆਸੇ-ਪਾਸੇ ਦੀ ਜਿਹੜੀ ਪੰਜਾਬੀ ਸਾਂਝ ਇੱਕ ਬਣੀ ਸੀ, ਉਸ ਨੂੰ ਕਿਤਨਾ ਨੁਕਸਾਨ ਹੋਇਆ? ਔਰ ਉਸ ਸਾਂਝ ਨੂੰ ਨੁਕਸਾਨ ਕਿੰਜ ਕਰਕੇ ਹੋਇਆ? ਕਿੱਥੇ ਅਸੀਂ ਖੇਡਦੇ, ਕਿੱਥੇ ਜਾਂਦੇ ਤਾਂ ਨੁਕਸਾਨ ਨਾ ਹੁੰਦਾ। ਇਹ ਪਹਿਲੇ ਗੱਲ ਕਰ ਲਈਏ ਤੇ ਫਿਰ ਨਾਲ ਨਾਲ ਇਹ ਵੀ ਦੱਸ ਦੇਣਾ ਕਿ ਹੁਣ ਜਿਵੇਂ ਉਹ ਕਹਿੰਦੇ ਨੇ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਗਿਆ, ਤੇ ਕਿਆ ਹੂੰ ਡੁੱਲੇ ਬੇਰਾਂ ਦਾ ਕੁਝ ਨਹੀਂ ਗਿਆ ਜਾਂ ਬਹੁਤ ਕੁਝ ਡੁੱਲ ਗਿਆ, ਪਾਣੀ ਕੋਲੋਂ ਲੰਘ ਗਿਆ? ਤੇ ਇਹਦੇ ਹੂੰ ਬਾਰੇ ਤੁਹਾਡੇ ਕੀ ਵਿਚਾਰ ਹੈ? ਅੱਛਾ, ਮੈਂ ਨਾ ਜੰਗ ਬਹੁਤ ਐਕਟਿਵਲੀ ਕਵਰ ਕੀਤੀ ਹੈ ਐਂਡ ਮੈਂ ਨੈਸ਼ਨਲਿਸਟ ਨਹੀਂ ਹਾਂ। ਮੈਂ ਓਪਨਲੀ ਅੱਜ ਨਾ ਦੱਸ ਦੇਣਾ ਚਾਹੁੰਦੀ ਹਾਂ ਲੋਕਾਂ ਨੂੰ ਕਿ ਮੇਰੇ ਵਾਸਤੇ ਲੋਕ ਮੈਟਰ ਕਰਦੇ ਨੇ। ਮੈਂ ਨੈਸ਼ਨਲਿਸਟ ਨਹੀਂ ਹਾਂ, ਮੈਂ ਹੋ ਹੀ ਨਹੀਂ ਸਕਦੀ, ਮੇਰੀ ਰੂਹ ਨਹੀਂ ਹੈ। ਮੇਰੇ ਵਡਕੇ ਜਿਹੜੇ ਨੇ ਉਹਨਾਂ ਨੇ ਵੀ ਇੱਥੇ ਮੁਹੱਬਤ ਪੀਸ ਦਾ ਪੈਗਾਮ ਜਿਹੜਾ ਉਹਦਾ ਪ੍ਰਚਾਰ ਕੀਤਾ। ਬਟ ਐਨੀਵੇਜ਼ ਕਮਿੰਗ ਬੈਕ ਟੂ ਦਾ ਜਿਹੜਾ ਸਵਾਲ ਤੁਸੀਂ ਨੇ ਪੁੱਛਿਆ, ਬਹੁਤ ਸੋਹਣਾ ਸਵਾਲ ਪੁੱਛਿਆ। ਮੈਂ ਬੜਾ ਐਕਟਿਵਲੀ ਕਵਰ ਕੀਤਾ ਸੀ। ਜੀ। ਮੈਨੂੰ ਲੋਕਾਂ ਨੇ ਇਹ ਬੋਲਣਾ ਸ਼ੁਰੂ ਕਰਤਾ ਕਿ ਤੁਸੀਂ ਪਾਕਿਸਤਾਨ ਦੀ ਸਾਈਡ ਲੈ ਰਹੇ ਹੋ। ਮੈਂ ਕਿਹਾ ਮੈਂ ਪਾਕਿਸਤਾਨ ਦੀ ਸਾਈਡ ਨਹੀਂ ਲੈ ਰਹੀ। ਮੈਂ ਉਹੀ ਕੁੜੀ ਹਾਂ ਜਿਹੜੀ ਬੋਲਦੀ ਸੀ ਕਿ ਬੰਗਲਾਦੇਸ਼ ਲੈਂਗੁਏਜ ਦੀ ਬੇਸਿਸ ਤੇ ਇੱਕ ਵੱਖਰਾ ਮੁਲਕ ਬਣਾਇਆ ਤੇ ਅਸੀਂ ਉਹਨਾਂ ਨੂੰ ਐਕਸੈਪਟ ਕਰਨੇ ਆ। ਤੇ ਇਹ ਗੱਲ ਠੀਕ ਕੀਤੀ ਉਹਨਾਂ ਨੇ, ਅਸੀਂ ਉਹਨਾਂ ਦੇ ਨਾਲ ਨਹੀਂ ਚੰਗਾ ਕੀਤਾ। ਮੈਂ ਬਥੇਰੀ ਗੱਲਾਂ ਨੇ ਜਿਨ੍ਹਾਂ 'ਚ ਪਾਕਿਸਤਾਨ ਗਲਤ ਰਿਹਾ ਪਾਸ 'ਚ, ਮੈਂ ਉਹਦੇ 'ਚ ਬੋਲੀ ਆ ਕਿ ਹਾਂਜੀ ਗਲਤ ਹੈ, ਗਲਤੀ ਹੈ। ਅਸੀਂ ਜਿਹੜਾ ਮੁੱਦਾ ਚੁੱਕ ਕੇ ਗੱਲ ਕਰਦੇ ਪਏ ਹਾਂ ਕਿ ਜੀ ਪੰਜਾਬੀ ਦਾ, ਇਹਦੇ ਅੰਦਰ ਵੀ ਸਟੇਟ ਦੀ ਗਫਲਤ ਤੇ ਹੈ ਨਾ। ਸਟੇਟ ਸੁੱਤੀ ਤੇ ਪਈ ਹੈ। ਇਹ ਨਹੀਂ ਕਿ ਸਟੇਟ ਜੇ ਸਾਡੇ ਸਿਰ ਤੇ ਅੱਜ ਹੱਥ ਰੱਖ ਦੇਵੇ ਤੇ ਸਾਨੂੰ ਪ੍ਰੋਬਲਮ ਤੇ ਨਹੀਂ, ਕੱਲ ਸਕੂਲਾਂ 'ਚ ਪੰਜਾਬੀ ਰਾਈਜ ਹੋ ਜਾਵੇ। ਤੇ ਗੱਲ ਹੈ ਕਿ ਜਿੱਥੇ ਜੋ ਗਲਤ ਹੈ ਉਹ ਗਲਤ ਹੈ, ਜਿਹੜੇ ਜਿੱਥੇ ਕੋਈ ਸਹੀ ਹੈ। ਹੁਣ ਗੱਲ ਇਹ ਵੇ ਕਿ ਪਾਕਿਸਤਾਨ 'ਚ ਵੱਡਾ ਪੰਜਾਬ ਹੈ, 4 ਗੁਣਾ ਵੱਡਾ ਪੰਜਾਬ ਹੈ। ਤੁਸੀਂ ਉਸ ਪੰਜਾਬ ਨੂੰ ਵਰਤਦੇ ਹੋਏ, ਉਹਨਾਂ ਦੀ ਮਰਜ਼ੀ ਸ਼ਾਮਿਲ ਨਹੀਂ ਸੀ ਵਾਏ ਦੇ ਵੇ ਇਸ ਜੰਗ 'ਚ, ਨਾ ਉਸ ਪੰਜਾਬ ਦੀ ਮਰਜ਼ੀ ਸ਼ਾਮਿਲ ਸੀ ਨਾ ਇਸ ਪੰਜਾਬ ਦੀ ਮਰਜ਼ੀ ਸ਼ਾਮਿਲ ਸੀ। ਜੋ ਕੁਝ ਵੀ ਹੋਇਆ, ਜੇ ਅਸੀਂ ਉਹਦੇ ਤੇ ਪੋਡਕਾਸਟ ਕਰੀਏ ਤੇ ਮੈਂ ਤੁਹਾਨੂੰ ਮਿਸਾਲਾਂ ਤੇ ਮਿਸਾਲਾਂ ਦਵਾਂਗੀ ਕਿ ਫਾਲਸ ਫਲੈਗ ਆਪਰੇਸ਼ਨਸ ਕਰਾਉਂਦੀਆਂ ਨੇ ਕੰਟਰੀਜ਼। ਹੂੰ। ਠੀਕ ਹੈ, ਤੇ ਉਹਦੇ ਤੇ ਅਸੀਂ ਨਹੀਂ ਜਾ ਰਹੇ। ਤੁਸੀਂ ਬੇਵਕੂਫ ਆਪ ਬਣਨ ਪਿੱਛੇ, ਮਤਲਬ ਬਾਪ ਬਣਨਾ ਚਾਹੁੰਦੇ ਹੋ ਤੇ ਉਹ ਉਹਦੇ ਅੰਦਰ ਮੈਂ ਕੁਝ ਨਹੀਂ ਕਰ ਸਕਦੀ। ਪਰ ਗੱਲ ਹੈ ਕਿ ਛੋਟੇ ਪੰਜਾਬ ਨੂੰ ਵਰਤਦੇ ਹੋਏ ਤੁਸੀਂ ਵੱਡੇ ਪੰਜਾਬ ਤੇ ਅਟੈਕ ਕਰਾ ਰਹੇ ਹੋ। ਬੰਦੇ ਮਰੇ ਨੇ, ਸ਼ੁਕਰ ਹੈ ਇੰਡੀਆ ਪੰਜਾਬ 'ਚ ਨਹੀਂ ਉਹ ਕੈਜੂਅਲਟੀਜ਼ ਹੋਈ, ਪਰ ਸਾਡੇ ਪਾਸੇ ਤੇ ਹੋਈ ਨਾ। ਫਿਰ ਇਹ ਕਿਵੇਂ ਹੋ ਗਿਆ ਕਿ ਉਹ ਪੰਜਾਬ ਪੰਜਾਬ ਹੈ ਤੇ ਇਹ ਪੰਜਾਬ ਪੰਜਾਬ ਨਹੀਂ? ਬਈ ਜੇ ਉੱਥੇ ਜਦੋਂ ਸਾਡੇ ਸਾਹਮਣੇ ਫੁਟੇजेस ਆਈਆਂ ਨੇ ਕਿ ਉੱਥੇ ਦੇ ਜਿਹੜੇ ਸਿਪਾਹੀ ਨੇ ਉਹ ਸ਼ਹੀਦ ਹੋਏ ਨੇ, ਤੇ ਮੈਂ ਤੇ ਰੋਈ ਹਾਂ, ਜ਼ਾਰ ਜ਼ਾਰ ਰੋਈ ਹਾਂ। ਮੈਂ ਤੇ ਕੁੱਟ ਕੁੱਟ ਰੋਈ ਹਾਂ ਕਿ ਯਾਰ ਇਹ ਕੀ ਜ਼ੁਲਮ ਕੀਤਾ ਤੁਸੀਂ। ਮਤਲਬ ਜੰਗ 'ਚ ਤਾਂ ਹੁੰਦਾ ਹੈ, ਪਰ ਮੇਰੇ ਵਾਸਤੇ ਡਿਸਟਿੰਕਸ਼ਨ ਨਹੀਂ ਹੈ। ਪਰ ਜਿਹੜੇ ਬੀਜੂ ਨੇ ਨਾ, ਮੈਂ ਕਹਿੰਦੀ ਹਾਂ ਕਿ ਸਾਡੀ ਸਾਂਝ ਕੋਈ ਨਹੀਂ ਟੁੱਟੀ ਬਲਕਿ ਸਟਰੋਂਗ ਹੋਈ ਹੈ। ਮੈਂ ਸੱਚੀ ਗੱਲ ਦੱਸਾਂ ਨਾ ਤੁਹਾਨੂੰ, ਮੇਰਾ ਬੜਾ ਆਪਟਿਮਿਸਟਿਕ ਲੈਂਸ ਬਣ ਗਿਆ। ਉਹਦੇ ਅੰਦਰ ਬਥੇਰੇ ਲੋਕ ਜਿਹੜੇ ਨੇ, ਜਿਹੜੇ ਭੁਲੇਖਿਆਂ 'ਚ ਬੈਠੇ ਸੀ ਨਾ, ਜਿਹੜੇ ਵਿਚਕਾਰ ਦੇ ਸੀ, ਜਿਨ੍ਹਾਂ ਨੇ ਸਾਈਡ ਹੀ ਨਹੀਂ ਕੋਈ ਚੱਕੀ ਸੀ ਕਿ ਅਸੀਂ ਪੰਜਾਬੀ ਹਾਂ, ਅਸੀਂ ਨੈਸ਼ਨਲਿਸਟ, ਅਸੀਂ ਕੀ ਹਾਂ, ਉਹਨਾਂ ਨੇ ਹੁਣ ਸਾਈਡ ਫੜ ਲਈ ਹੈ। ਤੇ ਜਿਹੜੇ ਨਹੀਂ ਸੀ ਉਹਨਾਂ ਦਾ ਵੀ ਪਤਾ ਲੱਗ ਗਿਆ ਕਿ ਇਹ ਬੀਜੂ ਨੇ। ਬਥੇਰੇ ਆਈਡੀਜ਼ ਇੱਥੇ ਜਿਹੜੇ ਬੀਜੇਪੀ ਸੈੱਲ ਰਨ ਕਰ ਰਹੀ ਹੈ ਮਾਜ਼ਰਤ ਦੇ ਨਾਲ, ਨਾ ਉਹਨਾਂ ਦਾ ਪੰਜਾਬ ਦਾ ਹੈ, ਪਰ ਉਹ ਪਿੱਛੇ ਫੰਡਿੰਗ ਕਿੱਥੋਂ ਆ ਰਹੀ ਹੈ। ਬਲਕਿ ਇੱਕ ਬੰਦੇ ਨੇ ਐਡਮਿਟ ਵੀ ਕੀਤਾ ਇੱਕ ਆਪਣੇ ਕੀ ਆਂਦੇ ਨੇ ਇਨਬਾਕਸ 'ਚ ਕਿ ਮੈਂ ਸਾਨੂੰ ਫੰਡਿੰਗ ਆਂਦੀ ਹੈ ਤੇ ਅਸੀਂ ਲਬਾਦਾ ਅਸੀਂ ਇੱਥੇ ਪੰਜਾਬੀਅਤ ਦਾ ਪਾ ਕੇ ਬੈਠੇ ਹਾਂ, ਪਰ ਕੰਮ ਹੋਰ ਚੱਲ ਰਿਹਾ। ਤੇ ਇਸ ਜੰਗ ਨਾਲ ਨਾ ਗੱਲਾਂ ਖਰੀਆਂ ਤੇ ਸੱਚੀਆਂ ਹੋ ਗਈਆਂ ਨੇ। ਹੁਣ ਸਾਨੂੰ ਪਤਾ ਕਿ ਅਸੀਂ ਕੀ ਕਰਨਾ ਹੈ। ਅਸੀਂ ਵੀ ਬਹੁਤਾ ਜਿਹੜਾ ਪੁੱਛ ਪੁੱਛ ਕਰਦੇ ਸੀ ਨਾ, ਅਸੀਂ ਵੀ ਹੁਣ ਸਾਨੂੰ ਵੀ ਪਤਾ ਲੱਗੇ ਕਿ ਕਿੱਥੇ ਐਫਰਟ ਲਾਉਣੀ ਚਾਹੀਦੀ ਹੈ ਸਾਨੂੰ। ਮਤਲਬ ਲੋਕਾਂ ਨੇ ਮੈਨੂੰ ਕਿਹਾ, ਚੜ੍ਹਦੇ ਪੰਜਾਬ ਦੇ ਲੋਕਾਂ ਨੇ ਮੈਨੂੰ ਕਿਹਾ, ਇੰਡੀਆ ਪੰਜਾਬ ਦੇ ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਉਹਨਾਂ ਲੋਕਾਂ ਤੇ ਐਫਰਟ ਪਾਓ ਜਿਹੜੇ ਤੁਹਾਡੇ ਨਾਲ ਹੈ ਨੇ। ਠੀਕ ਹੈ, ਇਹ ਨਹੀਂ ਕਿ ਤੁਸੀਂ ਦੇਖੋ, ਸਾਨੂੰ ਤੇ ਨਹੀਂ ਨਾ ਪਤਾ, ਸੀ ਸਾਰਿਆਂ ਨੂੰ ਇੱਕੋ ਹੀ ਲੈਂਸ ਨਾਲ ਵੇਖਦੇ ਨੇ। ਪਰ ਜਦੋਂ ਤੁਹਾਨੂੰ ਪਤਾ ਹੈ ਕਿ ਇੱਕ ਪੋਲੀਟੀਕਲ ਆਈਡੀਓਲੋਜੀ ਹੈ ਜਿਹੜੀ ਐਂਟੀ ਪੰਜਾਬ ਹੈ, ਭਾਵੇਂ ਉਹ ਪਾਕਿਸਤਾਨ 'ਚ ਹੈ ਭਾਵੇਂ ਉਹ ਇੰਡੀਆ 'ਚ ਹੈ, ਸਾਨੂੰ ਉਹਨੂੰ ਲਿਫਟ ਨਹੀਂ ਕਰਾਣੀ। ਹੁਣ ਉਹ ਸਾਡਾ ਪ੍ਰੋਬਲਮ ਨਹੀਂ ਹੈ। ਸਾਨੂੰ ਜਿਹੜੇ ਪ੍ਰੋ ਪੰਜਾਬੀ ਨੇ, ਹੁਣ ਦੇਖੋ ਪ੍ਰੋ ਪੰਜਾਬੀ ਕੌਣ ਹੈ? ਜਿਹੜਾ ਦੋਵੇਂ ਮੁਲਕਾਂ 'ਚ ਸੁਲ੍ਹਾ ਚਾਹੁੰਦਾ। ਕਿਉਂ ਚਾਹੁੰਦਾ? ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬ ਤੇ ਕਸ਼ਮੀਰ ਸਫਰ ਕਰਦਾ, ਹਮੇਸ਼ਾ ਕਰਦਾ।
ਠੀਕ ਹੈ। ਤੇ ਉੱਥੇ ਦੇ ਲੋਕਾਂ ਦਾ ਜਿਹੜਾ ਰੋਟੀ ਪਾਣੀ ਬੰਦ ਹੁੰਦਾ ਹੈ, ਲੋਕ ਜਿਹੜੇ ਨਾ ਸ਼ਹੀਦ ਹੁੰਦੇ ਨੇ ਬਿਲਾ ਵਜ੍ਹਾ, ਮਤਲਬ ਇੱਕ ਡਰ ਦਾ ਮਾਹੌਲ, ਇੱਕ ਸਟ੍ਰੈਸ, ਸਾਰਾ ਕੁਝ। ਤੇ ਜਿਹੜਾ ਵੀ ਇੱਕ ਚੰਗਾ ਪੰਜਾਬੀ ਹੈ ਨਾ, ਭਾਵੇਂ ਉਹ ਪਾਕਿਸਤਾਨ ਦਾ ਹੋਵੇ, ਇੰਡੀਆ ਦਾ ਹੋਵੇ, ਉਹਨੂੰ ਪਤਾ ਹੈ ਕਿ ਦੋਵੇਂ ਦੇਸ਼ਾਂ 'ਚ ਜਾਂ ਇਹ ਜਿਹੜਾ ਬਾਰਡਰ ਹੈ ਇਹ ਮਿਲੀਟਰਾਈਜ਼ ਨਹੀਂ ਹੋਣਾ ਚਾਹੀਦਾ, ਇਹਨੂੰ ਤੁਸੀਂ ਜਿੰਜ ਦਾ ਪੁਰਾਣਾ ਪੰਜਾਬ ਹੈ ਉਂਝ ਦਾ ਹੋਣਾ ਚਾਹੀਦਾ। ਤੇ ਉਹ ਸਾਡੇ ਸਾਹਮਣੇ ਪਤਾ ਲੱਗਿਆ ਕਿ ਕੌਣ ਜਿਹੜਾ ਬੰਦਾ ਹੈ ਸਾਡਾ ਹੈ। ਤੇ ਜਿਨ੍ਹਾਂ ਨੂੰ ਜੰਗ ਦੀ ਅੱਗ ਲੱਗੀ ਸੀ, ਜਿਹੜੇ ਲੜ ਰਹੇ ਸੀ, ਉਹ ਅਗੇਨ ਆਈਡੈਂਟੀਟੀ ਕ੍ਰਾਈਸਿਸ ਦਾ ਸ਼ਿਕਾਰ ਨੇ। ਉਹ ਆਪਣੇ ਆਪ ਨੂੰ, ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਅਸੀਂ ਪੰਜਾਬੀ ਹਾਂ, ਅਸੀਂ ਇੰਡੀਅਨ ਹਾਂ, ਅਸੀਂ ਪਾਕਿਸਤਾਨੀ ਹਾਂ। ਇਹ ਨੈਸ਼ਨਲਿਜ਼ਮ ਜਿਹੜੀ ਹੈ ਨਾ, ਇਹ ਬਿਮਾਰੀ ਹੈ। ਮੈਂ ਸੱਚੀ ਗੱਲ ਦੱਸਾਂ, ਇਹ ਬਿਮਾਰੀ ਹੈ। ਇਹ ਤੁਹਾਨੂੰ ਸੱਚੇ ਤੇ ਖਰੇ ਤੇ ਮਾੜੇ 'ਚ ਤੁਹਾਨੂੰ ਜਿਹੜਾ ਨਾ ਫਰਕ ਨਹੀਂ ਫਿਰ ਤੁਹਾਨੂੰ ਦਿਸਣਾ ਬੰਦ ਹੋ ਜਾਂਦਾ, ਕਿਉਂਕਿ ਤੁਸੀਂ ਆਈਡੈਂਟੀਟੀ ਵਾਸਤੇ ਲੜਦੇ, ਆਪਣੇ ਲੋਕਾਂ ਵਾਸਤੇ ਨਹੀਂ ਲੜਦੇ। ਤੇ ਮੈਂ ਤੇ ਖੁੱਲਮ ਖੁੱਲਾ ਕਹਿੰਦੀ ਕਿ ਮੈਂ ਨੈਸ਼ਨਲਿਸਟ ਨਾ ਹਾਂ, ਨਾ ਮੈਂ ਹੋ ਹੀ ਨਹੀਂ ਸਕਦੀ। ਮੇਰੇ ਵਾਸਤੇ ਮੇਰੇ ਮੁਲਕ ਦੇ ਬੰਦੇ ਜੇ ਭੁੱਖੇ ਮਰ ਰਹੇ ਨੇ, ਉਹਨਾਂ ਦੀਆਂ ਨੀਡਸ ਪੂਰੀ ਨਹੀਂ ਹੋ ਰਹੀਆਂ, ਉਹ ਮੈਟਰ ਕਰਦੀ ਹੈ, ਨਾ ਕਿ ਆਈਡੈਂਟਿਟੀ ਕਿਹੜੀ ਹੈ। ਮੈਂ ਆਈਡੈਂਟਿਟੀ, ਪੰਜਾਬੀ ਆਈਡੈਂਟਿਟੀ ਵਾਸਤੇ ਇਸ ਕਰਕੇ ਗੱਲ ਕਰਨੀ ਕਿਉਂਕਿ ਉਸ ਆਈਡੈਂਟਿਟੀ ਤੋਂ ਉਹਨਾਂ ਨੂੰ ਮਾਣ ਲੱਭੇਗਾ, ਉਹਨਾਂ ਦੀ ਜਿਹੜੀ ਹਾਲਾਤ ਨੇ, ਇਕਨੋਮਿਕ ਜਿਹੜੀ ਪਾਲਿਸੀਜ਼ ਨੇ, ਤੁਸੀਂ ਬਿਹਤਰ ਕਰ ਸਕਦੇ ਹੋ। ਅਸੀਂ ਇਸ ਮੁੱਦੇ ਤੇ ਇੱਕ ਵੱਖਰਾ ਪੋਡਕਾਸਟ ਕਰ ਸਕਦੇ ਹਾਂ ਕਿ ਕਿਵੇਂ ਅਸੀਂ ਪੰਜਾਬੀ ਨੂੰ ਲੈ ਕੇ ਆਪਣੀ ਇਕਨੋਮਿਕ ਸਟਰੈਂਥ ਜਿਹੜੀ ਹੈ ਉਹ ਵਾਧੂ ਕਰ ਸਕਦੇ ਹਾਂ ਪਾਕਿਸਤਾਨ ਦੀ। ਸੋ ਮੇਰੇ ਵਾਸਤੇ ਲੈਂਗੁਏਜ ਕੋਈ ਖਾਲੀ ਕੋਈ ਸ਼ੋਰ ਸ਼ਾਦਾ ਨਹੀਂ ਕਿ ਅਸੀਂ ਜੱਟ ਹੁੰਨੇ ਆ, ਅਸੀਂ ਗੁੱਜਰ ਹੁੰਨੇ ਆ, ਅਸੀਂ, ਮੈਂ ਤੇ ਨਾ ਜੱਟ ਨਾ ਗੁੱਜਰ, ਲੇਕਿਨ ਕਹਿਣ ਦਾ ਮਕਸਦ ਇਹ ਹੈ ਕਿ ਇਸ ਬੋਲੀ ਦੇ ਨਾਲ ਇੱਕ ਤੇ ਮਤ ਦਾ ਵਿਕਾਸ ਹੋਵੇਗਾ, ਠੀਕ ਹੈ। ਦੂਜਾ, ਤੁਹਾਡਾ ਕਲਚਰ ਬੋਲੀ ਹੀ ਹੈ, ਕੱਪੜਾ ਕੁਪੜਾ ਕੋਈ ਨਹੀਂ ਹੁੰਦਾ ਤੁਹਾਡਾ ਕਲਚਰ। ਇਹ ਲੈਂਗੁਏਜ ਹੁੰਦੀ ਹੈ ਤੁਹਾਡਾ ਕਲਚਰ, ਇਹ ਤੁਹਾਡੀ